ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਬਨਰਜੀ ਪਟਿਆਲਾ ਸਟੂਡੀਓ ਤੋਂ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਤੋਂ ਤੁਸੀਂ ਮੈਡੀਕਲ, ਹੈਲਥ ਦੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਲਾਈਫ, ਆਟੋ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਾਲ ਕਰ ਸਕਦੇ ਹੋ 4082722500। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575। ਟਰਕੀਆਣਾ ਇਮੀਗ੍ਰੇਸ਼ਨ 4159090503। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਨਰਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹੈਗੇ ਆ, ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕੀਤੀਆਂ ਪੰਜਾਬ ਦੇ ਵਿੱਚ ਤਿਆਰੀਆਂ ਅਗਲੇ ਸਾਲ ਲਈ। ਕੋ ਬੇਸ਼ੱਕ ਇਹ ਗੱਲ ਕਹੀ ਜਾ ਰਹੀ ਆ ਕਿ ਕਿਸਾਨ ਅੰਦੋਲਨ ਨੇ ਪੰਜਾਬ ਤੇ ਹਰਿਆਣਾ ਜਿਹੜੇ ਆ ਉਹ ਬਿਨਾਂ ਚੋਣਾਂ ਤੋਂ ਇੱਕ ਕਿਸਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਖੋਲੇ ਆ, ਤੇ ਇਹਦਾ ਅਸਰ ਜਿਹੜਾ ਉਹ ਪੱਛਮੀ ਬੰਗਾਲ ਦੇ ਵਿੱਚ ਵੀ ਸਾਰਿਆਂ ਨੇ ਵੇਖਿਆ। ਚਲੋ ਉੱਥੇ ਤਾਂ ਇਲੈਕਸ਼ਨਾਂ ਹੋ ਗਈਆਂ ਤੇ ਸਾਹਮਣੇ ਆ ਗਿਆ। ਇੱਥੇ ਇਹ ਕਿਹਾ ਜਾ ਰਿਹਾ ਕਿ ਇੱਥੇ ਭਾਰਤੀ ਜਨਤਾ ਪਾਰਟੀ ਦਾ ਜਿੱਤ ਸਕਣਾ ਜਿਹੜਾ ਉਹ ਔਖਾ ਹੋਊਗਾ। ਇਹ ਆਮ ਰਾਏ ਜਿਹੜੀ ਆ ਉਹ ਐਕਸਪਰਟ ਬਣਾਉਂਦੇ ਆ, ਪਰ ਭਾਰਤੀ ਜਨਤਾ ਪਾਰਟੀ ਦਾ ਆਪਣਾ ਤਰੀਕਾ, ਉਹ ਉਸੇ ਤਰੀਕੇ ਦੇ ਨਾਲ ਲੱਗੀ ਹੋਈ ਆ ਔਰ ਪੰਜਾਬ ਦੇ ਵਾਸਤੇ ਉਹਨੇ ਏਜੰਡਾ ਜਿਹੜਾ ਉਹ ਸੈੱਟ ਕੀਤਾ। 117 ਦੀਆਂ 17 ਸਾਰੀਆਂ ਸੀਟਾਂ ਦੇ ਉੱਤੇ ਚੁਣੌਤੀ ਜਿਹੜੀ ਉਹ ਦਿੱਤੀ ਜਾਊਗੀ। ਭਾਜਪਾ ਨੇ ਇਹ ਕਿਹਾ ਕਿ 117 ਸੀਟਾਂ ਉਹ ਲੜੂਗੀ। ਉਹ ਵੱਖ-ਵੱਖ ਜਿਹੜੇ ਮੁੱਦੇ ਨੇ ਉਹਨਾਂ ਨੂੰ ਉਭਾਰੂਗੀ, ਖਾਸ ਤੌਰ ਦੇ ਉੱਤੇ ਕਰਪਸ਼ਨ ਦਾ ਮੁੱਦਾ, ਵੈਕਸੀਨ ਦੇ ਮਹਿੰਗੇ ਰੇਟ, ਪ੍ਰਾਈਵੇਟ ਹਸਪੀਟਲਾਂ ਨੂੰ ਵੇਚਣ ਵਾਲਾ ਮਾਮਲਾ, ਫਤਿਹ ਕਿੱਟ ਵਾਲਾ ਮਾਮਲਾ, PPE ਕਿੱਟ ਖਰੀਦ ਘਪਲੇ ਦੀ ਜਾਂਚ, ਇਹਨਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਵਾਲੇ ਆ ਪ੍ਰਾਈਮ ਮਿਨਿਸਟਰ ਦਫ਼ਤਰ ਤੱਕ ਪਹੁੰਚ ਗਏ ਆ। ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਇਹਨਾਂ ਪੰਜਾਬ ਤੋਂ ਗਏ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਇਹ ਗੱਲ ਕਹੀ ਆ ਕਿ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਘੁਟਾਲੇ ਹੋ ਰਹੇ ਆ। ਵੈਕਸੀਨ, ਫਤਿਹ ਕਿੱਟ, PPE ਖਰੀਦ ਦੇ ਘੁਟਾਲੇ ਦੇ ਵਿੱਚ ਜਾਂਚ ਜਿਹੜੀ ਉਹ ਕਰਨੀ ਜ਼ਰੂਰੀ ਆ। ਪ੍ਰਾਈਵੇਟ ਹਸਪੀਟਲਾਂ ਨੂੰ ਵੈਕਸੀਨ ਦੇ 80,000 ਡੋਜ਼ ਜਿਹੜੇ ਆ ਉਹ ਜਿਵੇਂ ਵੇਚੇ ਗਏ 400 ਰੁਪਏ ਤੋਂ ਲਿਆ ਕੇ 1060 ਰੁਪਏ ਦੇ ਵਿੱਚ ਇਹਦੀ ਮੁਨਾਫਾਖੋਰੀ ਜਿਹੜੀ ਉਹ ਕੀਤੀ ਗਈ। ਫਤਿਹ ਕਿੱਟ ਦੇ ਵਿੱਚ ਵੀ ਘੁਟਾਲਾ ਹੋਇਆ ਔਰ ਇਹਨਾਂ ਨੇ ਜਾ ਕੇ ਮੰਗ ਜਿਹੜੀ ਉਹ ਕੀਤੀ ਆ ਕਿ ਜੇ ਇਹਨਾਂ ਮੁੱਦਿਆਂ ਨੂੰ ਭਾਰਤੀ ਜਨਤਾ ਪਾਰਟੀ ਉਭਾਰਦੀ ਆ ਪੰਜਾਬ ਦੇ ਵਿੱਚ ਤੇ ਉਹਦਾ ਉਭਾਰ ਹੋ ਸਕਦਾ ਤੇ ਉਹਦੀ ਪੈਂਠ ਜਿਹੜੀ ਆ ਉਹ ਵੱਖ-ਵੱਖ ਵਰਗਾਂ ਦੇ ਵਿੱਚ ਬਣ ਸਕਦੀ ਆ। ਅਜਿਹੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਸੋਚਦੀ ਹੈ। ਭਾਜਪਾ ਨੇ ਪੰਜਾਬ ਦੀਆਂ 117 ਸੀਟਾਂ ਦੇ ਉੱਤੇ ਚੋਣ ਲੜਨ ਦਾ ਐਲਾਨ ਕੀਤਾ। ਇੱਕ ਸਰਵੇ ਸ਼ੁਰੂ ਕੀਤਾ, 17 ਪੁਆਇੰਟ ਜਿਹੜੇ ਉਹ ਬਣਾਏ ਗਏ ਨੇ। 45 ਦਿਨ ਇਹ ਸਰਵੇ ਚੱਲੂਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਰਿਪੋਰਟ ਦਿੱਤੀ ਜਾਊਗੀ। ਪ੍ਰਦੇਸ਼ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਡਾ ਸਮਾਨ ਜਿਹੜਾ ਵਿਚਾਰਧਾਰਾ ਵਾਲੀ ਕਿਸੇ ਪਾਰਟੀ ਦੇ ਨਾਲ ਗੱਠਜੋੜ ਭਾਵੇਂ ਹੋ ਜੇ, ਪਰ ਸਾਰੇ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਦੇ ਉੱਤੇ ਵਿਰੋਧੀਆਂ ਨੂੰ ਚੁਣੌਤੀ ਦੇਣਗੇ। ਤੇ ਭਾਜਪਾ ਗੱਠਜੋੜ ਦੇ ਨਾਲ ਰਹੀ ਹੁਣ ਤੱਕ ਅਕਾਲੀ ਦਲ ਬਾਦਲ ਦੇ ਨਾਲ 23 ਸੀਟਾਂ ਦੇ ਉੱਤੇ ਹੁਣ ਤੱਕ ਜਿਹੜੀ ਉਹ ਚੋਣ ਲੜਦੀ ਰਹੀ ਆ। ਭਾਜਪਾ ਪਹਿਲੀ ਵਾਰੀ 117 ਸੀਟਾਂ ਦੇ ਉੱਤੇ ਸਰਵੇ ਕਰਵਾ ਕੇ ਇੱਥੋਂ ਉਮੀਦਵਾਰ ਜਿਹੜਾ ਉਹ ਲੱਭੂਗੀ। ਦਲਿਤ ਭਾਈਚਾਰੇ ਦੇ ਉੱਤੇ ਜ਼ਿਆਦਾ ਫੋਕਸ ਜਿਹੜਾ ਉਹ ਰਹੂਗਾ। ਸਵਾਲ ਇਹ ਵੀ ਹੈ ਜੀ ਕਿ 117 ਕੁਝ ਥੋੜੇ ਬਹੁਤੇ ਉਮੀਦਵਾਰ ਨੇਗੇ। ਕੁਝ ਲੋਕ ਸੋਚਦੇ ਹੋਣਗੇ ਕਿ 117 ਉਮੀਦਵਾਰ ਭਾਰਤੀ ਜਨਤਾ ਪਾਰਟੀ ਕਿੱਥੋਂ ਲੱਭੂਗੀ। ਐਲਾਨ ਹੋਣ ਦੀ ਦੇਰ ਆ ਜੀ, ਲਾਲਾਂ ਸੁੱਟਦੇ ਵੇਖਿਓ ਇੱਥੋਂ ਹੀ ਜਿਹੜੇ ਲੋਕ ਨੇ ਤੇ ਕਿਵੇਂ ਉਹਨਾਂ ਦੇ ਮਗਰ ਜਿਹੜਾ ਉਹ ਭੱਜਣਗੇ। 3 ਦਿਨ ਪਹਿਲਾਂ ਖਬਰਾਂ ਲਵਾਈਆਂ ਸੀ ਭਾਜਪਾ ਨੇ ਵੀ ਅੱਧੀ ਦਰਜਨ ਜਿਹੜੇ ਬੁੱਧੀਜੀਵੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਪਤਾ ਨਹੀਂ ਬੁੱਧੀਜੀਵੀ ਆ ਕਿ ਬੁੱਧੂਜੀਵੀ ਆ, ਪਰ ਇਹਨਾਂ ਜ਼ਰੂਰ ਆ ਕਿ ਉਹਨਾਂ ਨੂੰ ਜਿਵੇਂ ਸ਼ਾਮਲ ਕੀਤਾ ਗਿਆ ਅਨਨੋਨ ਜੇ ਬੰਦਿਆਂ ਨੂੰ, ਉਹਦੇ ਵਿੱਚ ਉਹ ਤਾਂ ਖੁਸ਼ ਹੋਣਗੇ ਕਿ ਇਹੋ ਜਿਹਿਆਂ ਦਾ ਨਾਂ ਤਾਂ ਕੋਈ ਗੁਆਂਢ 'ਚ ਨਹੀਂ ਜਾਣਦਾ ਹੁੰਦਾ ਤੇ ਮੁੱਖ ਅਖਬਾਰਾਂ ਦੇ ਵਿੱਚ ਜਿਹੜੀ ਉਹਨਾਂ ਦੀ ਖਬਰ ਲੱਗ ਗਈ। ਦੂਜੀ ਗੱਲ ਆ, ਇੱਥੇ ਜਿਹੜੇ ਸਿਆਸਤ ਦੇ ਵਿੱਚ ਲੋਕ ਨੇ
ਸਭ ਨੂੰ ਪਤਾ ਕਿ ਉਹ ਕੁਝ ਵੀ ਕਰਨ ਤੱਕ ਚਲੇ ਜਾਂਦੇ ਆ, ਉਹਨਾਂ ਨੂੰ ਸਿਰਫ ਔਰ ਸਿਰਫ ਕੁਰਸੀ ਚਾਹੀਦੀ ਆ, ਟਿਕਟ ਚਾਹੀਦੀ ਆ। ਇਹ ਟਿਕਟੂ ਜਿਹੜੇ ਨੇ, ਜੇ ਇਹ ਮਗਰ ਮਗਰ ਭੱਜਦੇ ਨਾ ਦਿਸੇ ਭਾਜਪਾ ਦੇ, ਤੁਸੀਂ ਕਹਿਣਾ ਜੀ ਡੇਟ ਨੋਟ ਕਰ ਲੈਣੀ ਤੁਸੀਂ। ਬਿਲਕੁਲ ਜੀ, ਲੋਕੀ ਤਾਂ ਵਿਕਣ ਨੂੰ ਤਿਆਰ ਬੈਠੇ ਹੈਗੇ ਆ। ਤੇ ਅੱਗੇ ਪੀਆਰਟੀਸੀ ਦੀ ਜੇ ਗੱਲ ਕਰੀਏ, ਉਹਦੇ ਵੀ ਬੁਰੇ ਹਾਲਾਤ ਆ, ਕਿਉਂਕਿ ਜਿਹੜਾ ਮੁਫਤ ਸਫ਼ਰ ਆ ਤੇ ਉੱਤੋਂ ਗੈਸ ਵੀ ਮਹਿੰਗੀ ਆ। ਦੇਖੋ, ਜਦੋਂ ਇਹ ਔਰਤਾਂ ਨੂੰ ਮੁਫਤ ਸਫ਼ਰ ਕੀਤਾ ਸੀ, ਆਪਾਂ ਉਸੇ ਦਿਨ ਹੀ ਗੱਲ ਕੀਤੀ ਸੀਗੀ ਕਿ ਇਹ ਸਰਵਾਈਵ ਕਿਵੇਂ ਕਰੂਗੀ ਪੀਆਰਟੀਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀਆਂ ਵੋਟ ਬੈਂਕ ਨੂੰ ਦੇਖਦਿਆਂ ਹੋਇਆ ਪੀਆਰਟੀਸੀ ਦਾ ਸੱਤਿਆਨਾਸ਼ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ। ਔਰ ਜਿਹੜੀਆਂ ਔਰਤਾਂ ਨੂੰ ਫ੍ਰੀ ਸਫ਼ਰ ਜਿਹੜਾ ਉਹ ਦਿੱਤਾ ਗਿਆ ਸਭ ਨੂੰ, ਇਹਦੇ ਵਾਸਤੇ ਪੀਆਰਟੀਸੀ ਨੂੰ ਇਹ ਭਾਰਾ ਪੈ ਰਿਹਾ। ਸਰਕਾਰ ਨੇ ਇਹ ਮੁਫਤ ਜਿਹੜੇ ਸਫ਼ਰ ਦੀ ਅਦਾਇਗੀ ਸੀਗੀ, ਉਹ ਇਹ ਕਿਹਾ ਸੀਗਾ ਕਿ ਉਹ ਸਰਕਾਰ ਕਰੂਗੀ ਪੀਆਰਟੀਸੀ ਨੂੰ, ਜਿਹਦੇ ਤਹਿਤ ਪੰਜਾਬ ਰੋਡਵੇਜ਼ ਤੇ ਪਨ ਬੱਸ ਤੇ ਪੀਆਰਟੀਸੀ ਨੂੰ 15 ਦਿਨਾਂ ਬਾਅਦ ਇਹਨਾਂ ਨੂੰ ਪੈਸੇ ਜਿਹੜੇ ਉਹ ਦਿੱਤੇ ਜਾਣਗੇ। ਹਾਲਤ ਇਹ ਆ ਕਿ ਅਪ੍ਰੈਲ ਦੇ ਕਰੀਬ 29 ਕਰੋੜ 29 ਲੱਖ, ਮਈ ਦੇ 18 ਕਰੋੜ ਤੋਂ ਜ਼ਿਆਦਾ ਰਕਮ ਦੀ ਅਦਾਇਗੀ ਨਹੀਂ ਹੋਈ। ਇਹਦੇ ਨਾਲ ਸੰਬੰਧਿਤ ਬਿੱਲ ਵਿਭਾਗਾਂ ਦੇ ਵੱਲੋਂ ਸਰਕਾਰ ਨੂੰ ਭੇਜੇ ਜਾ ਚੁੱਕੇ ਆ, ਅਜੇ ਤੱਕ ਪੈਸਾ ਜਿਹੜਾ ਜੀ ਉਹ ਨਹੀਂ ਆਇਆ। ਜੂਨ ਦੇ 17 ਦਿਨ ਲੰਘੇ ਨੇ, ਸੂਬਾ ਸਰਕਾਰ ਨੇ ਔਰਤਾਂ ਨੂੰ 13 ਅਪ੍ਰੈਲ ਤੋਂ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰਨ ਦਾ ਐਲਾਨ ਜਿਹੜਾ ਉਹ ਕੀਤਾ ਸੀਗਾ। 16 ਕਰੋੜ ਰੁਪਏ ਦੀ ਅਦਾਇਗੀ ਪੀਆਰਟੀਸੀ ਦੀ ਪੰਜਾਬ ਸਰਕਾਰ ਦੇ ਵੱਲ ਜਿਹੜੀ ਉਹ ਪੈਂਡਿੰਗ ਹੈ। 24,000 ਤੇ 7100 ਜਿਹੜੀਆਂ ਔਰਤਾਂ ਨੇ, ਉਹਨਾਂ ਨੇ ਅਪ੍ਰੈਲ ਤੋਂ ਪੰਜਾਬ ਰੋਡਵੇਜ਼ ਦੇ ਵਿੱਚ ਤੇ ਪਨ ਬੱਸ ਦੀਆਂ ਬੱਸਾਂ ਦੇ ਵਿੱਚ ਸਫ਼ਰ ਕੀਤਾ। ਔਰ ਜਿਹੜਾ 13 ਕਰੋੜ 29 ਲੱਖ ਕਿਰਾਇਆ ਜਿਹੜਾ ਪਨ ਬੱਸ ਤੇ ਰੋਡਵੇਜ਼ ਦਾ ਬਣਦਾ, ਪੀਆਰਟੀਸੀ ਦਾ ਵੱਖਰਾ। ਪੀਆਰਟੀਸੀ ਦੀ ਜਿਹੜੀ ਯੂਨੀਅਨ ਆ ਉਹ ਕਹਿੰਦੀ ਆ ਕਿ ਦੂਜੀ ਲਹਿਰ ਦੇ ਵਿੱਚ ਰੋਜ਼ 1 ਕਰੋੜ 35 ਲੱਖ ਰੁਪਈਆ ਪੀਆਰਟੀਸੀ ਕਮਾਉਂਦੀ ਸੀ, ਜਿਹਦੇ ਵਿੱਚੋਂ ਕਰੀਬ 70 ਲੱਖ ਰੁਪਈਆ ਹੁਣ ਮੁਫਤ ਸਫ਼ਰ ਜਾਂਦਾ। ਇਸ ਵੇਲੇ 45 ਲੱਖ ਰੁਪਈਏ ਦੀ ਆਮਦਨ ਹੋ ਰਹੀ ਆ, ਜਿਹਦੇ ਵਿੱਚੋਂ 30 ਲੱਖ ਰੁਪਈਆ ਔਰਤਾਂ ਦੇ ਮੁਫਤ ਸਫ਼ਰ ਦਾ ਭਾਰ ਹੈ। 18 ਤੋਂ 19 ਕਰੋੜ ਰੁਪਈਆ ਮਹੀਨੇ ਦਾ ਤਨਖਾਹਾਂ ਤੇ ਪੈਨਸ਼ਨ ਤੇ ਦੇ ਵਿੱਚ ਜਿਹੜਾ ਜੀ ਉਹ ਜਾਂਦਾ, ਤੇ ਭੱਤਿਆਂ ਦੇ ਵਿੱਚ 65 ਲੱਖ ਰੁਪਈਆ ਤੇਲ ਦਾ ਖਰਚਾ। ਸਰਕਾਰ ਨੇ ਬਕਾਇਆ ਜਿਹੜਾ ਜੀ ਉਹ ਨਾ ਦੇ ਕੇ ਉਹਦੀ ਜਿਹੜੀ ਹੁਣ ਅਦਾਇਗੀ ਔਖੀ ਹੋ ਗਈ ਆ। ਪੰਜਾਬ ਰੋਡਵੇਜ਼ ਦੇ ਵਿੱਚ ਠੇਕਾ ਮੁਲਾਜ਼ਮ ਜਿਹੜੇ ਨੇ, ਉਹਨਾਂ ਦੀ ਤਨਖਾਹ 7 ਕਰੋੜ 25 ਲੱਖ ਰੁਪਈਆ, 14 ਤੋਂ 15 ਕਰੋੜ ਰੁਪਈਆ ਮਹੀਨੇ ਦਾ ਤੇਲ ਦਾ, ਬਾਕੀ ਖਰਚੇ ਮਿਲਾ ਕੇ 30 ਤੋਂ 32 ਕਰੋੜ ਰੁਪਈਆ ਬਣਦੇ ਆ। ਇੰਨੀ ਰਕਮ ਜਿਹੜੀ ਆ ਜੀ ਉਹ ਹੁਣ ਆਉਂਦੀ ਨਹੀਂ, ਇਹਦੇ ਕਰਕੇ ਮੁਸ਼ਕਲ ਜਿਹੜੀ ਉਹ ਖੜੀ ਹੋ ਗਈ। ਪੰਜਾਬ ਰੋਡਵੇਜ਼ ਦੇ ਵਿੱਚ ਪਨ ਬੱਸ ਦੀ ਰੋਜ਼ਾਨਾ 1750 ਬੱਸਾਂ ਨੇ, ਪੀਆਰਟੀਸੀ ਦੀਆਂ 1104 ਬੱਸਾਂ ਪੰਜਾਬ ਦੀਆਂ ਸੜਕਾਂ ਤੇ ਨੇ। ਕਰੋਨਾ ਪ੍ਰੋਟੋਕਾਲ ਕਰਕੇ ਪਹਿਲਾਂ ਅੱਧੀਆਂ ਸਵਾਰੀਆਂ ਬਿਠਾਉਣ ਦੇ ਨਿਯਮ ਸੀ, ਜਿਹਦੇ ਕਰਕੇ ਇਹਨਾਂ ਦੀ ਕਮਾਈ ਅੱਧੀ ਰਹਿ ਗਈ। ਪ੍ਰਾਈਵੇਟ ਵਾਲੇ ਵੈਸੇ ਉਂਝ ਹੀ ਤੁੰਨੀ ਆਉਂਦੇ ਸੀ। ਔਰਤਾਂ ਨੂੰ ਮੁਫਤ ਸਫ਼ਰ ਕਰਨ ਕਰਕੇ 50% ਆਮਦਨ ਜਿਹੜੀ ਦੀ ਉਹ ਘਟ ਗਈ। ਤੇਲ ਦਾ ਖਰਚ, ਸਪੇਅਰ ਪਾਰਟ, ਕੰਟਰੈਕਟ ਬੇਸ ਦੇ ਉੱਤੇ ਰੱਖੇ ਕਰਮਚਾਰੀ, ਉਹਨਾਂ ਦੀ ਸੈਲਰੀ ਕੱਢਣੀ ਵੀ ਜਿਹੜੀ ਉਹ ਮੁਸ਼ਕਲ ਹੋ ਗਈ। ਜਿਹੜੇ ਹਾਲਾਂਕਿ ਅਫਸਰ ਨੇ ਉਹ ਇਹ ਕਹੀ ਜਾਂਦੇ ਆ ਕਿ ਸਰਕਾਰ ਨੇ ਔਰਤਾਂ ਨੂੰ ਮੁਫਤ ਸਫ਼ਰ ਦੀ ਸਕੀਮ 2 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀਗੀ, ਇਹਦੇ ਨਾਲ ਕੁਝ ਸਮੱਸਿਆ ਆ ਰਹੀ ਹੈ, ਪਰ ਛੇਤੀ ਅਦਾਇਗੀ ਜਿਹੜੀ ਆ ਉਹ ਕਰ ਦਿੱਤੀ ਜਾਊਗੀ। ਕਦੋਂ ਕੀਤੀ ਜਾਊਗੀ ਇਹ ਨਹੀਂ ਪਤਾ। ਪੀਆਰਟੀਸੀ ਯੂਨੀਅਨ ਦੇ ਜਿਹੜੇ ਕਨਵੀਨਰ ਨੇ ਉਹ ਇਹ ਕਹਿੰਦੇ ਆ ਕਿ ਮੁਫਤ ਸਫ਼ਰ ਦਾ ਪੈਸਾ ਸਰਕਾਰ ਨੇ ਜਾਰੀ ਨਹੀਂ ਕੀਤਾ, ਜਦੋਂ ਕਿ ਸਰਕਾਰ ਨੇ 15-15 ਦਿਨਾਂ ਦਾ ਪੈਸਾ ਜਾਰੀ ਕਰਨ ਨੂੰ ਕਿਹਾ ਸੀਗਾ। ਜੇ ਇਦਾਂ ਸਰਕਾਰ ਨਹੀਂ ਕਰਦੀ ਤੇ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਚਲਾਉਣਾ ਔਖਾ ਜਿਹੜਾ ਉਹ ਹੋ ਜਾਊਗਾ। ਪੀਆਰਟੀਸੀ ਦੇ ਚੇਅਰਮੈਨ ਜਿਹੜਾ ਜੀ ਉਹ ਕਹਿੰਦਾ 15 ਕਰੋੜ ਦਾ ਬਿੱਲ ਅਪ੍ਰੈਲ 'ਚ ਆ ਗਿਆ ਸੀਗਾ, ਨਵਾਂ ਬਿੱਲ ਪਾਸ ਹੋ ਚੁੱਕਾ ਤੇ ਛੇਤੀ ਜਿਹੜਾ ਆ ਜਾਊਗਾ, ਕਿਉਂਕਿ ਕੇ ਸ਼ਰਮਾ ਪੋਲੀਟੀਕਲ ਪੋਸਟ ਤੇ ਬੈਠੇ ਨੇ, ਉਹ ਕਾਂਗਰਸੀ ਨੇ, ਕਾਂਗਰਸ ਨੇ ਉਹਨਾਂ ਨੂੰ ਜਿਹੜਾ ਉਹ ਲਵਾਇਆ। ਉਹਨਾਂ ਨੇ ਤਾਂ ਕਹਿਣਾ ਪਹਿਲੇ ਆ ਗਏ ਤੇ ਗਾਂ ਜਿਹੜੇ ਦੀ ਉਹ ਆ ਜਾਣਗੇ। ਪੰਜਾਬ ਰੋਡਵੇਜ਼ ਸੰਘਰਸ਼ ਕਮੇਟੀ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਉਹਨਾਂ ਦੇ ਕੋਲੇ ਜੇ ਪੈਸੇ ਜਾਰੀ ਨਹੀਂ ਹੁੰਦੇ ਛੇਤੀ ਸਰਕਾਰ ਦੇ ਵੱਲੋਂ, ਤਾਂ 2006 ਦੇ ਵਿੱਚ ਜਿਹੜੀ ਐਫਡੀ ਕਰਵਾਈ ਗਈ ਸੀਗੀ ਉਹ ਤੜਵਾਉਣੀ ਪੈ ਸਕਦੀ ਹੈ। ਤੁਸੀਂ ਇਹ ਦੇਖਣਾ ਹੌਲੀ ਹੌਲੀ ਜਿਵੇਂ ਜਿਵੇਂ ਇਹ ਸਾਰਾ ਕੁਝ ਤੜਵਾਇਆ ਜਾਊਗਾ, ਖਤਮ ਕੀਤਾ ਜਾਊਗਾ, ਉਸ ਤੋਂ ਬਾਅਦ ਫਿਰ ਜਿਹੜੀ ਇਹ ਸਰਕਾਰੀ ਬੱਸ ਸੇਵਾ ਇਹ ਕਿਸੇ ਪ੍ਰਾਈਵੇਟ ਨੂੰ, ਕਿਸੇ ਕੀ ਨੂੰ, ਸਭ ਨੂੰ ਪਤਾ ਕਿਹੜੇ ਪਰਿਵਾਰ ਨੂੰ ਵੇਚ ਦਿੱਤੀ ਜਾਊਗੀ ਤੇ ਉਹਦੇ ਵਿੱਚ ਅਰਬਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਬੱਸ ਅੱਡਿਆਂ ਦੇ ਰੂਪ ਦੇ ਵਿੱਚ ਉਹ ਸਾਰੀ ਦੀ ਸਾਰੀ ਉਹਨਾਂ ਨੂੰ ਚਲੇ ਜਾਊਗੀ। ਇਹ ਲੋਕਾਂ ਦੀ ਜਿਹੜੀ ਸਰਵਿਸ ਹੈ
ਉਹ ਲੋਕਾਂ ਦੇ ਹੱਥੋਂ ਨਿਕਲ ਜਾਣੀ ਹੈ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਸਕੂਲ ਨਿਕਲ ਗਏ ਆ ਉਦੋਂ ਵੀ ਇਹ ਕਾਂਗਰਸ ਦਾ ਰਾਜ ਸੀਗਾ, ਇਸੇ ਤਰ੍ਹਾਂ ਸਾਰਾ ਕੁਝ ਇਹ ਲੋਕਾਂ ਵਾਲਾ ਨਿਕਲ ਜਾਊਗਾ। ਅੱਗੇ ਜ਼ਮਾਨਤ ਹੋਣ ਦੇ ਬਾਵਜੂਦ ਵੀ ਜਿਹੜਾ ਸਟੂਡੈਂਟਸ ਨੂੰ ਰੋਕੀ ਰੱਖਿਆ ਸੀ ਦਿੱਲੀ ਪੁਲਿਸ ਨੇ, ਇਸ ਦੀ ਫਿਰ ਕਿਰਕਰੀ ਹੋਈ ਹੈ। ਦੇਖੋ, ਇਹ 3 ਜਿਹੜੇ ਸਟੂਡੈਂਟ ਨੇ ਜਿਹਦੇ ਵਿੱਚ ਜਾਮੀਆ ਮਿਲੀਆ ਇਸਲਾਮੀ ਦੇ ਜਿਹੜੇ ਵਿਦਿਆਰਥੀ ਆਸਿਫ ਇਕਬਾਲ ਤਨਹਾ, JNU ਦੀਆਂ 2 ਸਟੂਡੈਂਟ ਦੇਵਾਂਗਨਾ ਕਲੀਤਾ ਤੇ ਨਤਾਸ਼ਾ ਨਰਵਾਲ, ਉਹਨਾਂ ਦੀ ਬੇਸ਼ੱਕ ਰਿਹਾਈ ਹੋ ਗਈ ਕੱਲ ਦੇਰ ਸ਼ਾਮ ਜਾ ਕੇ ਜਿਹੜੀ ਤਿਹਾੜ ਜੇਲ੍ਹ ਦੇ ਵਿੱਚੋਂ। ਪਿਛਲੇ ਸਾਲ ਇਹਨਾਂ ਨੂੰ ਦੰਗਿਆਂ ਦੇ ਮਾਸਟਰਮਾਈਂਡ ਦੇ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ UAPA ਦੇ ਤਹਿਤ। ਹਾਈ ਕੋਰਟ ਨੇ ਇਹਨਾਂ ਨੂੰ 3 ਦਿਨ ਪਹਿਲਾਂ ਜ਼ਮਾਨਤ ਦੇਤੀ ਸੀ। 36 ਘੰਟੇ ਬੀਤ ਜਾਣ ਤੋਂ ਬਾਅਦ ਇਹਨਾਂ ਦੀ ਰਿਹਾਈ ਨਾ ਹੋਈ। ਦਿੱਲੀ ਪੁਲਿਸ ਨੂੰ ਇੱਕ ਵਾਰੀ ਫੇਰ ਸਿਆਸਤਦਾਨਾਂ ਨੇ ਵਰਤ ਲਿਆ ਔਰ ਦਿੱਲੀ ਦੀ ਪੁਲਿਸ ਕਹਿੰਦੀ ਕਿ ਇਹਨਾਂ ਦੇ ਐਡਰੈਸ ਜਿਹੜੇ ਆ ਉਹ ਵੈਰੀਫਾਈ ਨਹੀਂ ਹੋ ਰਹੇ। ਜਦੋਂ ਇਹ ਮਾਮਲਾ ਆਇਆ ਤੇ ਇਹ ਤਿੰਨੇ ਜਿਹੜੇ ਇਹਨਾਂ ਦੇ ਵਕੀਲ ਸੀਗੇ ਜੀ, ਉਹ ਫੇਰ ਚਲੇ ਗਏ ਦਿੱਲੀ ਦੀ ਅਦਾਲਤ ਦੇ ਵਿੱਚ, ਕੜਕੜਦੁਮਾ ਅਦਾਲਤ ਦੇ ਵਿੱਚ। ਉੱਥੇ ਜਾ ਕੇ ਹਾਈ ਕੋਰਟ ਦਾ ਫੈਸਲਾ ਲਾਤਾ ਵੀ ਆਹ ਫੈਸਲਾ ਹਾਈ ਕੋਰਟ ਦਾ, ਹਾਈ ਕੋਰਟ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਨੇ ਸਖਤ, ਇਹਦੇ ਬਾਵਜੂਦ ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਦਿੱਲੀ ਦੀ ਅਦਾਲਤ ਨੇ ਇਹ ਗੱਲ ਕਹੀ ਕਿ ਜਦੋਂ ਜ਼ਮਾਨਤ ਮਨਜ਼ੂਰ ਹੋ ਗਈ, ਤੁਹਾਡੇ ਕੋਲੇ ਕਾਗਜ਼ ਪੱਤਰ ਪਹੁੰਚ ਗਏ, ਉਦੋਂ ਉਸ ਤੋਂ 1 ਮਿੰਟ ਬਾਅਦ ਵੀ ਕਿਸੇ ਨੂੰ ਸਲਾਖਾਂ ਪਿੱਛੇ ਨਹੀਂ ਰੱਖਿਆ ਜਾ ਸਕਦਾ। ਦਿੱਲੀ ਦੀ ਅਦਾਲਤ ਨੇ, ਕੜਕੜਦੁਮਾ ਅਦਾਲਤ ਨੇ ਇੱਥੋਂ ਤੱਕ ਕਰ ਦਿੱਤਾ ਕਿ ਆਪਣਾ ਇਹ ਫੈਸਲਾ ਜਿਹੜਾ ਸੀ ਵੀ ਤੁਰੰਤ ਰਿਹਾ ਕਰਕੇ ਵਾਪਸ ਰਿਪੋਰਟ ਕਰੋ। ਉਹਨਾਂ ਨੇ ਈਮੇਲ ਜਿਹੜੀ ਸੀ ਦਿੱਲੀ ਦੇ ਜਿਹੜੀ ਇਹ ਤਿਹਾੜ ਜੇਲ੍ਹ ਆ ਉਹਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਕੀਤੀ ਸਿੱਧੀ। ਇਹ ਨਾਲ ਜਿਹੜਾ ਜੀ ਉਹ ਲਿਖਿਆ ਕਿ ਆਹ ਫੈਸਲਾ ਇਹਨਾਂ ਦੀ ਤੁਰੰਤ ਰਿਹਾਈ ਕਰੋ। ਹੁਣ ਇਹ ਨਾ ਕਹਿਣਾ ਵੀ ਸਾਡੇ ਕੋਲੇ ਫੈਸਲੇ ਦੀ ਕਾਪੀ ਲੇਟ ਪਹੁੰਚੀ ਜਾਂ ਪਹੁੰਚੀ ਨਹੀਂ। ਦਿੱਲੀ ਪੁਲਿਸ ਦੀ ਕਿਰਕਰੀ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਫੇਰ ਹੋ ਰਹੀ ਆ। ਹਾਈ ਕੋਰਟ ਦੇ ਦਖਲ ਤੋਂ ਬਾਅਦ ਹੇਠਲੀ ਅਦਾਲਤ ਨੇ ਤੁਰੰਤ ਰਿਹਾਈ ਦੇ ਹੁਕਮ ਜਿਹੜੇ ਉਹ ਕੀਤੇ। ਇਹ ਜਿਹੜੇ ਸਟੂਡੈਂਟ ਸੀਗੇ ਇਹ ਬਾਹਰ ਆਏ। ਇਹਨਾਂ ਦੇ ਵਿੱਚ ਜਿਹੜੀ ਨਤਾਸ਼ਾ ਨਰਵਾਲ ਹੈ ਉਹਦੇ ਪਿਤਾ ਦੀ ਮੌਤ ਹੋ ਗਈ ਸੀ ਪਿਛਲੇ ਦਿਨੀ ਕਰੋਨਾ ਦੇ ਨਾਲ। ਉਹ ਖੁਦ ਬੜੇ ਫਾਈਟਰ ਰਹੇ ਨੇ ਔਰ ਨਤਾਸ਼ਾ ਨਰਵਾਲ JNU ਦੀ ਸਟੂਡੈਂਟ ਹੈ। ਇਹਨਾਂ 3 ਸਟੂਡੈਂਟਸ ਨੇ ਬਾਹਰ ਆ ਕੇ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਅੱਤਵਾਦੀ ਦੱਸਿਆ ਗਿਆ, ਮਾਸਟਰਮਾਈਂਡ ਦੱਸਿਆ ਗਿਆ। ਉਹ ਕਹਿੰਦੇ ਕਈ ਮਹੀਨੇ ਇਹ ਸਾਡੇ ਦਿਮਾਗ ਦੇ ਵਿੱਚ ਹੀ ਗੱਲ ਨਹੀਂ ਸੀ ਵੜਦੀ ਵੀ ਅਜਿਹੀਆਂ ਧਾਰਾਵਾਂ ਦੇ ਤਹਿਤ UAPA ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਜਿਹੜੀਆਂ ਜ਼ਮਾਨਤਾਂ ਹੋਈਆਂ ਨੇ, ਚਾਹੇ ਉਹ ਜਿਹੜੀ ਟੂਲ ਕਿੱਟ ਵਾਲਾ ਮਾਮਲਾ ਸੀਗਾ ਰਾਵੀ ਵਾਲਾ, ਉਹਦੇ ਵਿੱਚ ਵੀ ਕਿਰਕਰੀ ਦਿੱਲੀ ਦੀ ਪੁਲਿਸ ਦੀ ਰਜਮੀ ਹੋਈ ਸੀ ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਜੋ ਟਿੱਪਣੀਆਂ ਕੀਤੀਆਂ ਸੀ ਉਹ ਬੜੀਆਂ ਅਹਿਮ ਨੇ। ਹੁਣ ਜਿਹੜੀਆਂ ਟਿੱਪਣੀਆਂ ਇਹਨਾਂ 3 ਦੇ ਬਾਰੇ ਦੇ ਵਿੱਚ ਹਾਈ ਕੋਰਟ ਨੇ ਕੀਤੀਆਂ ਨੇ, ਬੱਸਾਂ ਰੋਕ ਲੈਣਾ, ਰਾਹ ਰੋਕ ਲੈਣਾ, ਜਿੰਦਾਬਾਦ ਮੁਰਦਾਬਾਦ ਕਰਨਾ, ਇਹ ਦੇਸ਼ ਧਰੋਹੀ ਨਹੀਂ ਹੋ ਸਕਦੀ। ਇੰਨਾ ਕਲੀਅਰ ਹਾਈ ਕੋਰਟ ਨੇ ਲਿਖ ਦਿੱਤਾ। ਦਿੱਲੀ ਪੁਲਿਸ ਲਾਸਟ ਮਿੰਟ ਤੱਕ ਕੋਸ਼ਿਸ਼ ਕਰਦੀ ਰਹੀ ਕਿ ਇਸ ਮਾਮਲੇ ਨੂੰ ਸੁਪਰੀਮ ਕੋਰਟ ਲੈ ਜਾਈਏ। ਸੁਪਰੀਮ ਕੋਰਟ ਦੇ ਵੱਲੋਂ ਇਸ ਜ਼ਮਾਨਤ ਦੇ ਉੱਤੇ ਸ਼ਾਇਦ ਰੋਕ ਲਾ ਦਿੱਤੀ ਜਾਵੇ ਤੇ ਫਿਰ ਇਹਨਾਂ ਦੀ ਰਿਹਾਈ ਜਿਹੜੀ ਉਹ ਰੋਕ ਦਾਂਗੇ। ਹੁਕਮ ਜਿਹੜੇ ਉੱਪਰੋਂ ਸੀ, ਇਸ ਕਰਕੇ ਦਿੱਲੀ ਦੀ ਪੁਲਿਸ ਨੇ ਉਹ ਹੁਕਮ ਵਜਾਏ। ਪਰ ਅਦਾਲਤ ਦੇ ਵੱਲੋਂ ਕੀਤੀ ਗਈ ਕਾਰਵਾਈ ਜਿਹੜੀ ਹੈ ਜੀ ਉਹ ਇਸ ਕਰਕੇ ਬਹੁਤ ਸ਼ਲਾਘਾਯੋਗ ਹੈ ਕਿ ਉਹਨੇ ਇਹਨਾਂ ਦੀ ਰਿਹਾਈ ਜਿਹੜੀ ਉਹ ਯਕੀਨੀ ਕਰਵਾਈ ਜੀ। ਤਾਂ ਬੜੀ ਇਹਨਾਂ ਨੂੰ ਸ਼ਰਮ ਹੈ, ਕਿਰਕਰੀ ਇਹਨਾਂ ਦੀ ਸਾਰੀ ਦੁਨੀਆ 'ਚ ਹੋਈ ਪਈ ਹੈ। ਅੱਗੇ ਪੰਜਾਬ ਕਾਂਗਰਸ ਦੇ ਅੰਦਰ ਦਿੱਲੀ ਦਰਬਾਰ ਤੋਂ ਪਹਿਲਾਂ ਕਈ ਕੁਝ ਹੀ ਵਾਪਰਿਆ। ਦੇਖੋ, ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਂਝ ਤਾਂ ਕਿਸੇ ਨੂੰ ਮਿਲੇ ਨਹੀਂ 4.5 ਸਾਲ, ਕਿਸੇ ਵਿਧਾਇਕ ਨੂੰ ਨਹੀਂ ਮਿਲੇ, ਕਿਸੇ ਮੰਤਰੀ ਨੂੰ ਨਹੀਂ ਮਿਲੇ। ਉਹਨਾਂ ਦਾ ਜਿਹੜਾ ਰਾਜੇਸ਼ਾਹੀ ਸਟਾਈਲ ਆ ਉਹ ਚੱਲੀ ਜਾਂਦਾ ਜਿਹੜਾ ਅਜੇ ਵੀ। ਔਰ ਇਸ ਰਾਜੇਸ਼ਾਹੀ ਸਟਾਈਲ ਦੇ ਵਿੱਚ ਨਾ ਮਿਲਣਾ ਜਿਹੜਾ ਉਹ ਅਹਿਮ ਸ਼ਾਮਲ ਹੈ। ਪਰ ਪਿਛਲੇ 3 ਦਿਨ ਜਿਹੜੇ ਜੀ ਉਹ ਹੋ ਗਏ ਔਰ ਇਹਦੇ ਵਿੱਚ ਤਾਂ ਜਿਹੜਾ ਜੀ ਉਹ ਇਹ ਕਿਹਾ ਜਾ ਸਕਦਾ ਵੀ 3 ਦਿਨਾਂ ਦੇ ਵਿੱਚ ਖੁੱਲੇ ਦਰਸ਼ਨ ਦਿਦਾਰੇ ਜਿਹੜੇ ਆ ਉਹ ਹੋ ਰਹੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਧਾਇਕਾਂ ਨੂੰ। ਵਿਧਾਇਕ ਟੋਲੀਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਸੀਸਵਾਂ ਦੇ ਵਿੱਚ ਮਿਲਣ ਜਾ ਰਹੇ ਨੇ ਆਪਣੇ ਉਸ ਨੇਤਾ ਨੂੰ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਨੇ 4-4.5 ਸਾਲ ਤੋਂ ਦੇਖਿਆ ਨਹੀਂ। ਉਹ ਨਾਲ ਦੀ ਨਾਲ ਮਹਿਲ ਵੀ ਦੇਖ ਆਉਂਦੇ ਆ ਬਹਾਨੇ ਦੇ ਨਾਲ, ਉਦਾਂ ਤਾਂ ਕੋਈ ਵੜ ਨਹੀਂ ਦਿੰਦਾ ਸੀ ਉੱਥੇ। ਤੋਂ ਇਹ ਵਿਧਾਇਕ ਜਿਹੜੇ ਨੇ ਉਹਨਾਂ ਦੀ ਲੋੜ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜੀ ਉਹ ਪੈ ਰਹੀ ਹੈ। ਇਸ ਕਰਕੇ ਉਹਨਾਂ ਦੇ ਨਾਲ ਮੀਟਿੰਗਾਂ ਜਾਰੀ ਨੇ, ਸੰਸਦ ਮੈਂਬਰਾਂ ਦੇ ਨਾਲ ਵੀ ਮੀਟਿੰਗਾਂ ਜਾਰੀ ਨੇ। ਇੱਥੋਂ ਤੱਕ ਹਾਲਾਤ ਜਿਹੜੇ ਬਣੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਘਰੇ ਚਲੇ ਗਏ ਕੱਲ ਕੈਪਟਨ ਅਮਰਿੰਦਰ ਸਿੰਘ ਹੋਰੀ ਚੰਡੀਗੜ੍ਹ ਵਾਲੇ ਘਰ।
ਉਸ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ, ਜਿਨ੍ਹਾਂ ਦੀ ਚਿੱਠੀ ਦੇ ਬਾਰੇ ਦੇ ਵਿੱਚ ਜਿਹੜੀ ਉਹਨਾਂ ਨੇ ਲਿਖੀ ਸੀ, ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਸੀ ਮੈਂ ਇਹੋ ਜਿਹੀਆਂ ਚਿੱਠੀਆਂ ਨਹੀਂ ਪੜ੍ਹਦਾ। ਉਹ ਕਹਿੰਦੇ ਕਿ ਇਹ ਡਸਟਬਿਨ ਦੇ ਵਾਸਤੇ ਹੁੰਦੀਆਂ ਨੇ ਚਿੱਠੀਆਂ, ਉਹਦੇ ਚ ਸੁੱਟ ਦਿੱਤੀਆਂ ਜਾਂਦੀਆਂ ਨੇ, ਮੈਂ ਨਹੀਂ ਕਦੇ ਵੇਖੀਆਂ ਕਦੀ। ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਲੋੜ ਪੈ ਗਈ। ਇਸ ਕਰਕੇ ਲੋੜ ਪੈ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ। ਰੋਕਣ ਦੇ ਵਾਸਤੇ ਕੁਝ ਜਿਹੜੇ ਸੰਸਦ ਮੈਂਬਰ ਨੇ, ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਮੀਟਿੰਗ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਰਵਾਈ, ਤੇ ਇਹ ਆਖਿਆ ਕਿ ਉਹ ਚੱਲ ਕੇ ਨਹੀਂ ਆਉਣਗੇ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਇੱਕ ਆਈਡੈਂਟਿਟੀ ਰੱਖਦੇ ਨੇ। ਤੇ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਘਰੇ ਪਹੁੰਚ ਗਏ। ਮੀਟਿੰਗ ਦੇ ਵਿੱਚ ਕੀ ਸੈਟਲਮੈਂਟ ਹੋਈ ਆ ਇਹ ਨਹੀਂ ਪਤਾ, ਇਹਦੇ ਉੱਤੇ ਅਜੇ ਕੋਈ ਪ੍ਰਤੀਕਰਮ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਨਹੀਂ ਆਇਆ, ਪਰ ਇਹਨਾਂ ਹੈ ਕਿ ਇਹ ਮੀਟਿੰਗ ਹੋਈ ਆ। ਇਸ ਤੋਂ ਇਲਾਵਾ ਕੱਲ ਇੱਕ ਜਿਹੜੀ ਕਿਰਕਰੀ ਇਹ ਵੀ ਹੋਈ ਕਿ ਜਿਹੜੀ ਅੱਜ ਮੀਟਿੰਗ ਹੋਣੀ ਮੰਤਰੀ ਮੰਡਲ ਦੀ, ਉਦੋਂ ਪਹਿਲਾਂ ਮੀਟਿੰਗ ਹੋ ਰਹੀ ਸੀ, ਉਹਦੇ ਵਿੱਚੋਂ ਸੁਰੇਸ਼ ਕੁਮਾਰ ਹੋਰਾਂ ਨੂੰ ਉੱਠ ਜਾਣ ਦੇ ਵਾਸਤੇ ਕਹਿਤਾ ਸੁਖ ਸਰਕਾਰੀਆ ਤੇ ਸੁਖਜਿੰਦਰ ਸਿੰਘ ਨੇ, ਔਰ ਇਹ ਵੀ ਇੱਕ ਅਹਿਮ ਜਿਹੜੀ ਉਹ ਗੱਲ ਹੋਈ, ਔਰ ਉਹਨਾਂ ਨੂੰ ਮੀਟਿੰਗ ਦੇ ਵਿੱਚੋਂ ਉੱਠ ਕੇ ਜਿਹੜਾ ਉਹ ਜਾਣਾ ਪੈ ਗਿਆ, ਕਿਉਂਕਿ ਇਹਨਾਂ ਦੋਨਾਂ ਨੇ ਇਹ ਕਿਹਾ ਕਿ ਉਹ ਉਸ ਮੀਟਿੰਗ ਦੇ ਵਿੱਚ ਕੀ ਕਰ ਰਹੇ ਨੇ। ਜਿਹੜੀ ਇੱਥੇ ਐਡਵੋਕੇਟ ਜਨਰਲ ਹੈ, ਉਹਦੀ ਪਤਨੀ ਨੇ, ਜਿਹੜੀ ਕਿ ਐਡੀਸ਼ਨਲ ਐਡਵੋਕੇਟ ਜਨਰਲ ਹੈ, ਉਹਨੇ ਅਸਤੀਫਾ ਦੇ ਦਿੱਤਾ ਆਪਣੇ ਅਹੁਦੇ ਤੋਂ। ਉਹ ਅਸਤੀਫਾ ਐਕਸੈਪਟ ਹੋ ਗਿਆ ਦੱਸੀ ਦਾ, ਪਹਿਲਾਂ ਵੀ ਉਹਨੇ ਅਸਤੀਫਾ ਦਿੱਤਾ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਸਤੀਫਾ ਸਵੀਕਾਰ ਨਹੀਂ ਸੀ ਕੀਤਾ। ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਦੇ ਵੱਲੋਂ ਨੇਤਾਵਾਂ ਨੂੰ ਦਿੱਲੀ ਛੇਤੀ ਸੱਦਿਆ ਜਾਊਗਾ। ਜਿੰਨੀ ਸਰਗਰਮੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਿਖਾਈ ਆ, ਉਹਨਾਂ ਨੂੰ ਡਰ ਇਸੇ ਗੱਲ ਦਾ ਕਿ ਜੇ ਹਾਈ ਕਮਾਂਡ ਨੇ ਥੋਪ ਦਿੱਤਾ ਮਾਮਲਾ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਅਹਿਮ ਅਹੁਦੇ ਦੇ ਉੱਤੇ ਲਾਉਣ ਦਾ, ਤੇ ਫਿਰ ਉਹ ਬਾਕੀਆਂ ਨੂੰ ਨਾਲ ਲੈ ਕੇ ਉਹਦੀ ਵਿਰੋਧਤਾ ਕਰ ਸਕੇ। ਜੀ ਜੀ, ਕੁਰਸੀਆਂ ਦੇ ਡਰ ਹੀ ਆ। ਅੱਗੇ ਕੇਂਦਰ ਦੀ ਸਰਕਾਰ ਵੱਲੋਂ ਟਵਿੱਟਰ ਤੇ ਸ਼ਿਕੰਜਾ ਕੱਸਿਆ ਗਿਆ। ਦੇਖੋ ਇਹ ਜਿਹੜਾ ਸ਼ਿਕੰਜਾ ਹੈ ਉਹ ਤੁਸੀਂ ਕਹਿ ਲਓ ਕਿ ਕੱਸਣ ਦੀ ਕੋਸ਼ਿਸ਼ ਤਾਂ ਜਿਹੜੀ ਉਹ ਦੇਰ ਦੀ ਕੀਤੀ ਜਾ ਰਹੀ ਹੈ, ਪਰ ਇੱਕ ਇਸ ਤਰੀਕੇ ਨਾਲ ਤੁਸੀਂ ਕਹਿ ਲਓ ਕਿ ਕਾਬੂ ਦੇ ਹੇਠ ਜਿਹੜਾ ਜੀ ਉਹ ਹੁਣ ਆਇਆ ਟਵਿੱਟਰ, ਔਰ ਕਾਬੂ ਦੇ ਹੇਠ ਜਿਹੜਾ ਉਹ ਇਸ ਕਰਕੇ ਆਇਆ ਕਿ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਸੋਸ਼ਲ ਮੀਡੀਆ ਦੇ ਬਾਰੇ ਦੇ ਵਿੱਚ ਨਵੀਆਂ ਗਾਈਡਲਾਈਨਸ ਦਿੱਤੀਆਂ ਸੀ, ਇਹ ਕਹਿੰਦੇ ਕਿ ਟਵਿੱਟਰ ਉਹਨੂੰ ਫੋਲੋ ਨਹੀਂ ਕਰ ਰਿਹਾ। ਬਹਾਨਾ ਜਿਹੜਾ ਬਣ ਗਿਆ, ਇੱਕ ਉੱਤਰ ਪ੍ਰਦੇਸ਼ ਦੇ ਵਿੱਚ ਵੀਡੀਓ ਵਾਇਰਲ ਹੋਈ ਇੱਕ ਬਜ਼ੁਰਗ ਦੀ, ਜਿਹੜਾ ਕਿ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ। ਉਹਨੂੰ ਕੁਝ ਲੋਕ ਕੁੱਟਦੇ ਜਿਹੜਾ ਉਹ ਦਿਸ ਰਹੇ ਆ ਇਸ ਵੀਡੀਓ ਦੇ ਵਿੱਚ, ਵੀਡੀਓ ਵਾਇਰਲ ਹੋ ਗਈ। ਉਹਦੀ ਦਾੜੀ ਜਿਹੜੀ ਉਹ ਕੱਟ ਦਿੱਤੀ। ਜਿਹੜੇ ਕੁਝ ਪੱਤਰਕਾਰ ਨੇ ਤੇ ਕੁਝ ਫਿਲਮ ਅਦਾਕਾਰ ਵੀ ਨੇ, ਸਵਰਾ ਭਾਸਕਰ ਆ ਇਹਦੇ ਵਿੱਚ, ਤੇ ਟਵਿੱਟਰ ਇੰਡੀਆ ਦੇ MD ਇਹਦੇ ਵਿੱਚ ਜਿਹੜੇ ਉਹ ਸ਼ਾਮਲ ਨੇ। ਇਸ ਤੋਂ ਇਲਾਵਾ ਇੱਕ ਵੈਬ ਪੋਰਟਲ ਹੈ ਜਿਹੜਾ ਉਹਦੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਉੱਤੇ ਮਾਮਲਾ ਇਹ ਦਰਜ ਕਰ ਦਿੱਤਾ ਗਿਆ। ਜਿਹੜਾ ਉਹ ਇਹ ਕਿਹਾ ਗਿਆ ਮਾਮਲਾ ਦਰਜ ਕਰਦਿਆਂ ਕਿ ਇਹਨਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਗਲਤ ਚੀਜ਼ ਜਿਹੜੀ ਉਹ ਫੈਲਾਉਣ ਦੀ ਕੋਸ਼ਿਸ਼ ਕੀਤੀ ਆ, ਜਿਹਦੇ ਨਾਲ ਦੰਗੇ ਭੜਕ ਸਕਦੇ ਸੀ। ਕਿਉਂਕਿ ਇਹਨਾਂ ਨੇ ਇਹ ਕਿਹਾ ਕਿ ਉਹਨੂੰ ਕੁੱਟਦਿਆਂ ਹੋਇਆ, ਕੁੱਟ ਕੇ ਉਹਦੇ ਤੋਂ ਨਾਅਰੇ ਲਵਾਏ ਜਾ ਰਹੇ ਸੀ ਜੈ ਸ਼੍ਰੀ ਰਾਮ ਦੇ। ਤੇ ਜਦੋਂ ਜਿਹੜੀ ਹੁਣ ਗਾਜ਼ੀਆਬਾਦ ਦੀ ਪੁਲਿਸ ਹੈ ਉਹ ਕੋਸ਼ਿਸ਼ ਕਰ ਰਹੀ ਹੈ ਇਹ ਗੱਲ ਸਾਬਤ ਕਰਨ ਦੀ ਕਿ ਇਹ ਮਾਮਲਾ ਉਹ ਜਿਹੜਾ ਬੰਦਾ ਜਿਹਨੂੰ ਕੁੱਟਿਆ ਇਹਨਾਂ ਨੇ, ਜਿਹਦੀ ਵੀਡੀਓ ਵਾਇਰਲ ਹੋਈ ਆ, ਉਹ ਤਵੀਤ ਵਗੈਰਾ ਕਰਦਾ ਸੀ ਤੇ ਉਹਨੇ ਕਿਸੇ ਨੂੰ ਤਵੀਤ ਕਰਕੇ ਦਿੱਤੇ। ਉਹ ਕਹਿੰਦੇ ਕਿ ਉਹ ਤਵੀਤਾਂ ਨੇ ਕੰਮ ਨਹੀਂ ਕੀਤਾ, ਇਸ ਕਰਕੇ ਕੁੱਟ ਰਹੇ ਸੀ। ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਵਡੇਵੇ ਦੇ ਵਿੱਚ ਲੈ ਲਿਆ ਟਵਿੱਟਰ ਨਾਲ, ਔਰ ਟਵਿੱਟਰ ਦੇ ਉੱਤੇ ਇਹ ਮਾਮਲੇ ਜਿਹੜੇ ਆ ਉਹ ਦਰਜ ਹੋ ਗਏ ਆ। ਟਵਿੱਟਰ ਇੰਡੀਆ ਤੋਂ ਇਲਾਵਾ ਸਵਰਾ ਭਾਸਕਰ ਤੇ ਜਿਹੜੇ ਇੱਥੇ ਆਰਿਫਾ ਖਾਨਮ ਸ਼ੇਰਵਾਨੀ, ਜਿਹੜੀ ਕਿ ਵੈਬ ਪੋਰਟਲ ਦੇ ਇੱਕ ਪੱਤਰਕਾਰ ਨੇ, ਉਹਨਾਂ ਦੇ ਉੱਤੇ ਮਾਮਲਾ ਦਰਜ ਜਿਹੜਾ ਜੀ ਉਹ ਕਰ ਦਿੱਤਾ ਗਿਆ। ਮਮਤਾ ਬੈਨਰਜੀ ਨੇ ਇਹਦੇ ਵਾਸਤੇ ਜਿਹੜਾ ਜੀ ਕਿਹਾ ਕਿ ਸ਼ਿਕੰਜੇ ਦੇ ਵਿੱਚ ਲੈਣ ਲਈ ਕੀਤੇ ਗਏ ਇਹ ਯਤਨ ਨੇ, ਜਿਹਦੇ ਕਰਕੇ ਉਹਨੇ ਭਾਜਪਾ ਦੀ ਸਰਕਾਰ ਨੂੰ ਇਸ ਮਾਮਲੇ ਦੇ ਵਾਸਤੇ ਭੰਡਿਆ। ਇਹ ਕਿਹਾ ਕਿ ਜਿਹੜਾ ਤੁਹਾਡੇ ਕਾਬੂ ਨਹੀਂ ਆਉਂਦਾ ਉਹਦੇ ਉੱਤੇ ਫਿਰ ਤੁਸੀਂ ਮਾਮਲੇ ਦਰਜ ਕਰਦੇ। ਜੀ ਜੀ ਬਿਲਕੁਲ, ਹੋਰ ਕੋਈ ਨਹੀਂ ਬੋਲਿਆ ਹੋਣਾ ਉੱਥੇ। ਹੋਰ ਕਿਸਾਨਾਂ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਾਂਗੇ। ਦੇਖੋ ਇਹ ਹਾਲਾਂਕਿ ਇਹ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਖਬਰ ਜਿਹੜੀ ਦੀ ਉਹ ਨਹੀਂ ਆ ਰਹੀ, ਪਰ ਕੱਲ ਇੱਕ ਬਿਆਨ ਦੇ ਵਿੱਚ ਜਿਹੜੇ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇੱਕ ਜਿਹੜੇ ਹੈਗੇ ਨੇ ਇਹਨਾਂ ਦੇ ਬੁਲਾਰੇ, ਉਹਨੇ ਇਹ ਗੱਲ ਵੀਡੀਓ ਸੰਦੇਸ਼ ਦੇ ਵਿੱਚ ਆਖੀ ਹੈ
ਕਿ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦਾ ਪਿੰਡਾਂ ਦੇ ਵਿੱਚ ਆਉਣ ਦੇ ਉੱਤੇ ਵਿਰੋਧ ਕੀਤਾ ਜਾਊਗਾ। ਇਹ ਕਿਹਾ ਕਿ ਜਿੰਨੀ ਦੇਰ ਤੱਕ ਇਹ ਸੰਘਰਸ਼ ਚੱਲਦਾ, ਕਿਸਾਨ ਸੰਘਰਸ਼ ਚੱਲਦਾ, ਉਨੀ ਦੇਰ ਤੱਕ ਅਸੀਂ ਸਿਆਸੀ ਸਰਗਰਮੀਆਂ ਕਿਸੇ ਪਾਰਟੀ ਨੂੰ ਪਿੰਡਾਂ ਦੇ ਵਿੱਚ ਨਹੀਂ ਕਰਨ ਦੇਵਾਂਗੇ। ਇਹ ਗੱਲ ਜਿਹੜੀ ਆ ਉਹ ਆਖੀ ਗਈ ਆ। ਹੁਣ ਇਹਦਾ ਅਸਰ ਜਿਹੜਾ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਪਿੰਡਾਂ ਦੇ ਵਿੱਚ ਹੋਊਗਾ, ਕਿਉਂਕਿ ਹੌਲੀ ਹੌਲੀ ਸਹੀ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਆਰੰਭ ਦਿੱਤੀਆਂ ਨੇ, ਕਿਉਂਕਿ ਵਿਰੋਧੀ ਧਿਰਾਂ ਨੂੰ ਇਹ ਲੱਗਦਾ ਕਿ ਕਾਂਗਰਸ ਅੰਦਰ ਖਾਤੇ ਤਿਆਰੀ ਕਰੀ ਜਾਂਦੀ ਆ, ਉਹਨਾਂ ਨੂੰ ਰੋਕਿਆ ਹੋਇਆ ਕੋਵਿਡ ਦਾ ਹਵਾਲਾ ਦੇ ਕੇ। ਤੇ ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਹੋਊਗਾ, ਚਾਹੇ ਜਿਹੜਾ ਦੀ ਉਹ ਸਿਹਤ ਵਿਭਾਗ ਦੇ ਵਿੱਚ ਹੋਏ ਘਪਲੇ ਆ ਉਹਨੂੰ ਲੈ ਕੇ, ਵਜੀਫਾ ਘੁਟਾਲਾ ਆ ਉਹਨੂੰ ਲੈ ਕੇ, ਸਿਆਸੀ ਧਿਰਾਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਸਰਕਾਰ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਨੇ। ਤੇ ਜੇ ਇਹ ਪਿੰਡਾਂ ਦੇ ਵਿੱਚ ਜਿਹੜਾ ਦੀ ਉਹ ਹੁਣ ਰੋਕੇ ਜਾਣਗੇ ਤੇ ਫਿਰ ਜਿਹੜਾ ਸਿਆਸੀ ਸਰਗਰਮੀਆਂ ਠੱਪ ਹੋਣ ਦੇ ਜਿਹੜਾ ਉਹ ਆਸਾਰ ਬਣ ਜਾਣਗੇ। ਉਂਝ ਵੈਸੇ ਕੱਲ ਪ੍ਰੇਮ ਸਿੰਘ ਚੰਦੂਮਾਜਰਾ ਇੱਥੇ ਘਨੌਰ ਦੇ ਨੇੜੇ ਜਿਹੜਾ ਜੀ ਉਹ ਪਿੰਡ ਪੈਂਦਾ, ਜਿੱਥੇ ਉਹਨਾਂ ਦਾ ਵਿਰੋਧ ਕੀਤਾ ਗਿਆ, ਗੁਰਦੁਆਰਾ ਨਿੰਮ ਸਾਹਿਬ ਆਕੜ ਪਿੰਡ ਪੈਂਦਾ, ਉੱਥੇ ਆ, ਉੱਥੇ ਉਹ ਗਏ ਸੀਗੇ ਤੇ ਕਿਸਾਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਉਹਦਾ ਵਿਰੋਧ ਕਰਤਾ, ਔਰ ਉਹ ਅਕਾਲੀ ਤੇ ਬਸਪਾ ਵਰਕਰਾਂ ਦੇ ਨਾਲ ਉੱਥੇ ਮੀਟਿੰਗ ਕਰ ਰਹੇ ਸੀ। ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਨੇ ਉਹ ਘਨੌਰ ਹਲਕੇ ਤੇ ਅੱਖ ਰੱਖੀ ਬੈਠੇ ਨੇ, ਉਹ ਅਕਾਲੀ ਦਲ ਬਾਦਲ ਦੇ ਨਾਲ ਨਾਰਾਜ਼ ਵੀ ਦੱਸੇ ਜਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਉਹ ਆਪਣੇ ਬੇਟੇ ਲਈ ਤਾਂ ਉਹਨਾਂ ਦੀ ਸਨੌਰ ਦੀ ਸੀਟ ਆ ਤੇ ਖੁਦ ਲਈ ਘਨੌਰ ਦੀ ਸੀਟ ਜਿਹੜੀ ਉਹ ਮੰਗਦੇ ਆ। ਉਹਨਾਂ ਨੇ ਆਪਣੇ ਤੌਰ ਦੇ ਉੱਤੇ ਸਰਗਰਮੀਆਂ ਜਿਹੜੀਆਂ ਉਹ ਆਰੰਭ ਦਿੱਤੀਆਂ ਨੇ ਘਨੌਰ ਤੋਂ। ਪ੍ਰੇਮ ਸਿੰਘ ਚੰਦੂਮਾਜਰਾ ਦਾ ਜਿਹੜਾ ਇਹ ਵਿਰੋਧ ਹੋਇਆ, ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਸਿਆਸਤ ਵੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਹਾਲਾਂਕਿ ਚੰਦੂਮਾਜਰਾ ਇਹ ਕਹਿੰਦਾ ਕਿ ਮੈਂ ਤਾਂ ਖੁਦ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦਾ ਹਤਾਇਸ਼ੀ, ਔਰ ਇਹ ਵੀ ਜਿਹੜੇ ਉੱਥੇ ਨਾਅਰੇ ਜਿਹੜੇ ਲੱਗੇ ਉਹ ਚਿੱਟੇ ਬਗਲੇ ਨੀਲੇ ਮੋਰ, ਉਹ ਵੀ ਚੋਰ, ਉਹ ਵੀ ਚੋਰ, ਇਹ ਨਾਅਰੇਬਾਜ਼ੀ ਜਿਹੜੀ ਸੀ ਉਹ ਹੋਈ। ਮਾਹੌਲ ਜਿਹੜਾ ਉਹ ਤਣਾਅਪੂਰਨ ਬਣ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਨਾਲ ਸੰਬੰਧਿਤ ਜਿਹੜੇ ਸੀਗੇ ਇਹਨਾਂ ਦੇ ਮੈਂਬਰ, ਉਹਨਾਂ ਨੇ ਜਿਹੜਾ ਉਹ ਮਜਬੂਰ ਕੀਤਾ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੂੰ ਉੱਥੋਂ ਜਾਣ ਦੇ ਵਾਸਤੇ। ਇਹ ਜਿਹੜਾ ਜੀ ਇਹ ਕਹਿੰਦੇ ਕਿ ਇਹਨਾਂ ਨੇ ਕਦੇ ਜਿਹੜੀ ਉਹ ਸਾਰ ਨਹੀਂ ਲਈ ਜਦੋਂ ਦੇ ਕਿਸਾਨ ਧਰਨਿਆਂ ਦੇ ਉੱਤੇ ਬੈਠਿਆ, ਤੇ ਹੁਣ ਇਹਨਾਂ ਨੂੰ ਮੀਟਿੰਗਾਂ ਚੇਤੇ ਆ ਗਈਆਂ। ਇਹਨਾਂ ਦਾ ਬਹਿਸ ਵਸਈਆ ਵੀ ਚੱਲਿਆ। ਬਹਿਸ ਦੇ ਦੌਰਾਨ ਅਕਾਲੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਦੱਸਿਆ ਇਹਨਾਂ ਧਿਰਾਂ ਨੇ, ਔਰ ਇਹ ਕਿਹਾ ਕਿ ਰਾਜਸੀ ਸਰਗਰਮੀਆਂ ਲਈ ਹੁਣ ਗੁਰਦੁਆਰਿਆਂ ਦਾ ਸਹਾਰਾ ਜਿਹੜਾ ਜੀ ਉਹ ਨਾ ਲਿਆ ਜਾਵੇ। ਔਰ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਕਿ ਜਦੋਂ ਤੱਕ ਕਿਸਾਨ ਸੰਘਰਸ਼ ਚੱਲ ਰਿਹਾ ਉਦੋਂ ਤੱਕ ਉਹ ਪਿੰਡਾਂ ਦੇ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਆਉਣ ਦੇਣਗੇ। ਅੱਗੇ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਤੇ ਹੋਈ ਆ ਅਧਿਆਪਕਾਂ ਦੀ, ਪਰ ਉਹ ਸਫਲ ਨਹੀਂ ਹੋਈ। ਉਸੇ ਤਰ੍ਹਾਂ ਉਹ 8ਵੀਂ ਮੰਜ਼ਿਲ ਤੇ ਬੈਠੇ। ਕੋਈ ਕੱਚੇ ਅਧਿਆਪਕ ਨੇ ਜਿਹੜੇ ਪਿਛਲੇ 18 ਸਾਲ ਤੋਂ ਵੀ ਇਹਨਾਂ ਦੇ ਵਿੱਚੋਂ ਕੁਝ ਲੱਗੇ ਨੇ, 3500 ਤੋਂ ਲੈ ਕੇ 6000 ਰੁਪਏ ਦੀ ਤਨਖਾਹ ਦੇ ਉੱਤੇ ਇਹ ਪੜ੍ਹਾ ਰਹੇ ਨੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੰਨੀ ਇੱਕ ਤਨਖਾਹ ਦੇ ਨਾਲ ਉਹਨਾਂ ਦੇ ਗੁਜ਼ਾਰੇ ਕਿਵੇਂ ਚੱਲਦੇ ਹੋਣਗੇ। ਅੱਕ ਕੇ ਇਹ ਧਰਨੇ ਦੇ ਉੱਤੇ ਇੰਨੀ ਗਰਮੀ ਦੇ ਵਿੱਚ ਜਿਹੜਾ ਉਹ ਬੈਠੇ ਨੇ। ਇੱਕ ਤਾਂ ਵੱਡਾ ਧਰਨਾ ਜਿਹੜਾ ਐਜੂਕੇਸ਼ਨ ਬੋਰਡ ਦੀ ਬਿਲਡਿੰਗ ਆ ਉਹਦੇ ਬਾਹਰ ਲੱਗਿਆ ਹੋਇਆ। ਇੱਥੇ ਜਿਹੜੀਆਂ ਸਿਆਸੀ ਧਿਰਾਂ ਨੇ, ਵਿਰੋਧੀ ਧਿਰਾਂ, ਉਹਨਾਂ ਦੀ ਹਮਾਇਤ ਵੀ ਉਹਨਾਂ ਨੂੰ ਮਿਲ ਰਹੀ ਆ। ਆਮ ਆਦਮੀ ਪਾਰਟੀ ਨੇ ਜਾ ਕੇ ਇਹਨਾਂ ਦੀ ਹਮਾਇਤ ਉੱਥੇ ਧਰਨੇ ਤੇ ਬੈਠਿਆਂ ਦੀ ਕੀਤੀ ਆ। 5 ਜਣੇ ਨੇ ਜਿਹੜੇ ਕਿ 8ਵੀਂ ਮੰਜ਼ਿਲ ਦੇ ਉੱਤੇ ਚੜੇ ਹੋਏ ਆ, ਜਿਨ੍ਹਾਂ ਦੇ ਕੋਲੇ ਪੈਟਰੋਲ ਦੀਆਂ ਬੋਤਲਾਂ ਤੇ ਸਲਫਾਸ ਦੀਆਂ ਗੋਲੀਆਂ ਨੇ। ਉਹ ਇਹ ਕਹਿੰਦੇ ਆ ਕਿ ਸਰਕਾਰ ਨੇ ਕਿਸੇ ਤਣ ਪੱਤਣ ਗੱਲ ਨਾ ਲਾਈ ਤੇ ਉਹ ਆਤਮ ਹੱਤਿਆ ਕਰ ਲੈਣਗੇ, ਇੱਥੋਂ ਖੁਦ ਨੂੰ ਅੱਗ ਲਾ ਕੇ ਉੱਤੋਂ ਕੁੱਦ ਜਾਣਗੇ। ਕੱਲ ਜਿਹੜੀ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਹੋਈ ਵਿਜੇ ਇੰਦਰ ਸਿੰਗਲਾ ਦੇ ਨਾਲ, ਜਿਹੜੀ ਕਿ ਕਿਸੇ ਤਣ ਪੱਤਣ ਨਹੀਂ ਲੱਗੀ। ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਮੌਜੂਦ ਸੀਗੇ। ਕੱਚੇ ਅਧਿਆਪਕ ਜਿਹੜੇ ਨੇ ਉਹ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ। ਇਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਝੂਠੇ ਨੇ ਔਰ ਸਿੱਖਿਆ ਮੰਤਰੀ ਵੀ ਝੂਠੇ ਨੇ। ਉਹਨਾਂ ਨੂੰ ਲਾਰੇ ਜਿਹੜੇ ਆ ਉਹ ਲਾਏ ਗਏ ਆ। ਔਰ ਇਹ ਵੀ ਕਿਹਾ ਕਿ ਜਿਹੜੀਆਂ ਟੈਸਟ ਦੇ ਵਾਸਤੇ ਸਰਕਾਰਾਂ ਨੇ ਕਿਹਾ, ਉਹਨਾਂ ਨੇ ਉਹ ਟੈਸਟ ਦਿੱਤੇ, ਪਰ ਸਰਕਾਰ ਉਹਨਾਂ ਨੂੰ ਪੱਕਿਆਂ ਕਰਨ ਦੇ ਵਾਸਤੇ ਤਿਆਰ ਨਹੀਂ।
ਇਹ ਵੀ ਕਿਹਾ ਕਿ ਤਜਰਬੇ ਦੇ ਘੱਟੋ ਘੱਟ 25 ਅੰਕ ਦਿੱਤੇ ਦੇਣ ਤੇ ਅਧਿਆਪਕਾਂ ਦੀ ਰੈਗੂਲਰ ਭਰਤੀ ਲਈ ਨੈਸ਼ਨਲ ਟੀਚਿੰਗ ਟ੍ਰੇਨਿੰਗ ਐਨਟੀਟੀ ਤੋਂ ਛੋਟ ਦੇਣ। ਸਿੱਖਿਆ ਮੰਤਰੀ ਨੇ ਇਹ ਮੰਗਾਂ ਮੰਨਣ ਲਈ ਹਾਮੀ ਨਹੀਂ ਭਰੀ। ਇਹ ਵੀ ਕਿਹਾ ਗਿਆ ਕਿ ਆਉਂਦੇ ਦਿਨਾਂ ਦੇ ਦੌਰਾਨ ਇਹਦਾ ਕੋਈ ਹੱਲ ਕੱਢਿਆ ਜਾ ਸਕਦਾ। ਆਉਂਦੇ ਦਿਨਾਂ ਦੇ ਦੌਰਾਨ ਤਾਂ ਹੱਲ ਨਹੀਂ ਨਿਕਲਣਾ, ਇੱਕ ਗੱਲ ਪੱਕੀ ਹੈ, ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਇੱਕ ਨਵਾਂ ਤਰੀਕਾ ਕੱਢਿਆ, ਚਾਹੇ ਉਹ ਈਟੀਟੀ ਟੈਟ ਵਾਲੇ ਨੇ ਤੇ ਚਾਹੇ ਇਹ ਕੱਚੇ ਅਧਿਆਪਕ ਨੇ, ਇਹਨਾਂ ਦੇ ਖਿਲਾਫ ਗਰੁੱਪ ਖੜੇ ਕਰ ਦਿੱਤੇ। ਉਹਨਾਂ ਨੂੰ ਇਹ ਕਹਿ ਕੇ ਕਿ ਅਸੀਂ ਤੁਹਾਨੂੰ ਭਰਤੀ ਕਰ ਲਾਂਗੇ। ਤੇ ਜਿਹੜੇ ਗੱਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਚੱਲੀ ਸੀ, ਵੰਡ ਵਾਲਿਆਂ ਦੀ ਗੱਲ, ਇੱਥੇ ਵੀ ਉਹੀ ਹੈ। ਇੱਥੇ ਜਿਹੜੇ ਪੰਜਾਬੀ ਨੇ ਉਹ ਪੰਜਾਬੀਆਂ ਨਾਲ ਪੜ੍ਹਾਤੇ, ਉਹ ਭਿੜੀ ਜਾਂਦੇ ਆ। ਇਹ ਲੋਕ ਜਿਹੜੇ ਸਰਕਾਰ ਵੱਲੋਂ ਨੇ ਬੈਠੇ ਚੈਨਲਾਂ ਦੇ ਉੱਤੇ ਆ ਕੇ ਉਹ ਚੁੱਪ ਕਰਕੇ ਤਮਾਸ਼ਾ ਦੇਖਦੇ ਆ, ਕਿਉਂਕਿ ਦੋਨੋਂ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਦੇ ਨੇਤਾ ਇੱਕ ਦੂਜੇ ਨੂੰ ਗਾਲਾਂ ਵਰਗੀ ਭਾਸ਼ਾ ਜਿਹੜੀ ਉਹ ਕੱਢ ਕੇ ਤੁਹਾਨੂੰ ਕਢਾਵਾਂਗੇ ਉਹ ਕਰੀ ਜਾਂਦੇ ਨੇ। ਇਹ ਆਰਾਮ ਦੇ ਨਾਲ ਤਮਾਸ਼ਾ ਜਿਹੜਾ ਉਹ ਦੇਖ ਰਹੇ ਨੇ ਸਰਕਾਰ ਵਾਲੇ। ਜਿਵੇਂ ਸਿੱਖਿਆ ਮੰਤਰੀ ਨੇ ਫਿਰ ਟਾਲ ਦਿੱਤਾ, ਉਹਨਾਂ ਨੂੰ ਲੱਗਦਾ ਕਿ ਇਹ ਆਪੇ ਉੱਠ ਜਾਣਗੇ। ਇੱਥੇ ਟੈਂਕੀ ਦੇ ਉੱਤੇ ਵੀ 2 ਜਾਣੇ ਜਿਹੜੇ ਚੜੇ ਸੀ, ਜਿਨ੍ਹਾਂ ਚੋਂ ਇੱਕ ਉਤਰ ਗਿਆ ਸੀ, ਇੱਕ ਅਜੇ ਵੀ ਟੈਂਕੀ ਦੇ ਉੱਤੇ ਜਿਹੜਾ ਉਹ ਚੜਿਆ ਹੋਇਆ। ਸਰਕਾਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਲਈ ਗਈ ਨਹੀਂ, ਕੋਈ ਨਹੀਂ ਗਿਆ ਨੁਮਾਇੰਦਾ। ਇਹਨਾਂ ਦੇ ਨਾਲ ਗੱਲਬਾਤ ਇਸ ਕਰਕੇ ਹੋ ਰਹੀ ਹੈ ਕਿ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਬਿਲਡਿੰਗ ਹੈ ਉਹਦੇ ਬਾਹਰ ਬਹਿ ਗਏ ਜਾ ਕੇ ਤੇ ਉਹਦੀ ਛੱਤ ਦੇ ਉੱਤੇ ਜਿਹੜਾ ਦੀ ਚੜ ਗਏ। ਜੇ ਉੱਥੇ ਨਾ ਚੜੇ ਹੁੰਦੇ ਤਾਂ ਜਿੰਨੀ ਦੇਰ ਤੋਂ ਇਹ ਜਿੰਦਾਬਾਦ ਮੁਰਦਾਬਾਦ ਕਰ ਰਹੇ ਆ ਉਹ ਉਦੋਂ ਦੀ ਗੱਲ ਨਹੀਂ ਕੀਤੀ ਤੇ ਹੁਣ ਕਿਹਨੇ ਕਰਨੀ ਸੀ। ਇਹਨਾਂ ਯੂਨੀਅਨਾਂ ਦੀ ਜਾਂ ਜਿਹੜੀਆਂ ਇਦਾਂ ਦੀਆਂ ਯੂਨੀਅਨਾਂ ਨੇ, ਉਹ ਇੱਕ ਗੱਲ ਜ਼ਰੂਰ ਹੈਗੀ ਆ ਕਿ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਤੁਸੀਂ ਦੇਖਣਾ ਇਹੀ ਲੋਕ ਜਿਹੜਾ ਉਹ ਹਮਾਇਤਾਂ ਦੇਣਗੇ ਇਹਨਾਂ ਹੀ ਸਿਆਸੀ ਪਾਰਟੀਆਂ ਨੂੰ ਕਿ ਅਸੀਂ ਸਾਡੇ ਨਾਲ ਹੁਣ ਵਾਅਦਾ ਹੋ ਗਿਆ ਤੇ ਅਸੀਂ ਅੱਗੋਂ ਹਮਾਇਤ ਜਿਹੜੀ ਆ ਇਹਨਾਂ ਦੀ ਕਰਾਂਗੇ ਤੇ ਇਹਨਾਂ ਦੇ ਵਾਸਤੇ ਵੋਟਾਂ ਪਿੰਡਾਂ ਥਾਵਾਂ ਦੇ ਉੱਤੇ ਲੱਭਦੇ ਫਿਰਨਗੇ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ 2 ਕਰੋੜਪਤੀ ਆ ਵਧਾਇਕ ਆ, ਉਹਨਾਂ ਦੇ ਗਰੀਬ ਮੁੰਡਿਆਂ ਦੀਆਂ ਜਿਹੜੀਆਂ ਫਾਈਲਾਂ ਆ ਉਹ ਫਿਰ ਖੁੱਲੀਆਂ। ਦੇਖੋ ਇਹ ਜਿਹੜੀ ਕੈਪਟਨ ਨੇ ਸਹੁੰ ਚੁੱਕੀ ਘਰ ਘਰ ਨੌਕਰੀ ਪੱਕੀ, ਉਹ ਵਿਧਾਇਕਾਂ ਦੀ ਆ ਐਕਚੁਅਲੀ ਕਿਹਾ ਸੀਗਾ। ਉਹ ਸਮਝ ਹੁਣ ਆ ਰਹੀ ਆ ਲੋਕਾਂ ਨੂੰ ਵੀ, ਲੋਕਾਂ ਵਾਸਤੇ ਤਾਂ ਹੈ ਨਹੀਂ ਸੀ। 2 ਜਿਹੜੇ ਵਿਧਾਇਕ ਨੇ ਜਿਨ੍ਹਾਂ ਦੇ ਮੁੰਡਿਆਂ ਨੂੰ ਨੌਕਰੀ ਦੇਣ ਦੀ ਗੱਲ ਚੱਲੀ ਸੀ, ਉਹ ਫਾਈਲ ਫੇਰ ਤੁਰ ਪਈ ਹੈ ਇਸ ਵੇਲੇ। ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਦੇ ਵਿੱਚ VIP 2 ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣ ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਜਦੋਂ ਥਾਂ ਦੇ ਉੱਤੇ ਆਪਾਂ ਹੁਣੇ ਗੱਲ ਕਰਕੇ ਹਟੇ ਆ, ਲੋਕ ਐਜੀਟੇਸ਼ਨਸ ਕਰ ਰਹੇ ਨੇ, ਨੌਜਵਾਨ ਉਹਨਾਂ ਦੇ ਹੱਡ ਸੇਕੇ ਜਾ ਰਹੇ ਆ। ਪੁਲਿਸ ਦਾ ਡੰਡਾ ਪਹਿਲਾਂ ਹੀ ਤਿਆਰ ਹੁੰਦਾ ਜਦੋਂ ਉਹ ਆਉਂਦੇ ਆ ਤੇ ਕੁੱਟ ਕੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਭਜਾ ਕੇ ਸੜਕਾਂ ਤੇ ਕੁੱਟਿਆ ਜਾ ਰਿਹਾ ਉਹ ਸਭ ਦੇ ਸਾਹਮਣੇ ਆ। ਇਹ ਬਿਨਾਂ ਕਿਸੇ ਕੁੱਟ ਤੋਂ, ਬਿਨਾਂ ਕਿਸੇ ਐਜੀਟੇਸ਼ਨ ਤੋਂ 2 ਜਾਣਿਆਂ ਨੂੰ ਨੌਕਰੀਆਂ ਜਿਹੜੀਆਂ ਉਹ ਮਿਲ ਰਹੀਆਂ ਨੇ। ਫਤਿਹ ਜੰਗ ਸਿੰਘ ਬਾਜਵਾ ਦੇ ਪਿਤਾ ਸਤਨਾਮ ਸਿੰਘ ਬਾਜਵਾ 1986-87 ਦੇ ਵਿੱਚ ਮਾਰੇ ਗਏ ਸਨ ਜਦੋਂ ਪੰਜਾਬ ਦੇ ਵਿੱਚ ਕਾਲੇ ਦਿਨ ਸਨ ਅੱਤਵਾਦੀਆਂ ਦੇ ਹੱਥੋਂ। ਇਸ ਘਟਨਾ ਦੇ ਵਜੋਂ ਸਰਕਾਰ ਹੁਣ ਵਿਧਾਇਕ ਦੇ ਮੁੰਡੇ ਨੂੰ ਨੌਕਰੀ ਦੇਣਾ ਚਾਹੁੰਦੀ ਹੈ। ਇਹ ਕਿਹਾ ਜਾ ਰਿਹਾ ਕਿ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਨੇ ਇਸ ਵਿਧਾਇਕ ਦੇ ਪੁੱਤ ਨੂੰ ਨੌਕਰੀ ਦਿੱਤੇ ਜਾਣ ਤੇ ਲਿਖਤੀ ਇਤਰਾਜ਼ ਵੀ ਲਾਤਾ ਸੀਗਾ। ਏਜੰਡੇ ਦੇ ਅਨੁਸਾਰ ਹੁਣ ਇਸ ਵਿਧਾਇਕ ਦੇ ਮੁੰਡੇ ਨੂੰ ਸਬ ਇੰਸਪੈਕਟਰ ਲਾਏ ਜਾਣ ਦੀ ਗੱਲ ਆਖੀ ਗਈ ਆ। ਬਾਕੀ ਫੈਸਲਾ ਕੈਬਨਿਟ ਤੇ ਛੱਡਿਆ ਗਿਆ। ਫਤਿਹ ਜੰਗ ਸਿੰਘ ਬਾਜਵਾ ਨੇ DSP ਦੀ ਨੌਕਰੀ ਲਈ ਅਪਲਾਈ ਕੀਤਾ ਸੀ, ਗੱਲ ਸਿਰੇ ਨਹੀਂ ਚੜੀ। ਹੁਣ ਹਵਾਲਾ ਦਿੱਤਾ ਗਿਆ ਕਿ ਜਿਵੇਂ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦਿੱਤੀ ਗਈ ਆ, ਉਸੇ ਤਰ੍ਹਾਂ ਸਤਨਾਮ ਸਿੰਘ ਬਾਜਵਾ ਦੇ ਪੋਤੇ ਨੂੰ ਵੀ ਨੌਕਰੀ ਜਿਹੜੀ ਉਹ ਦਿੱਤੀ ਜਾਵੇ। ਜਦੋਂ ਪੰਜਾਬ ਕਾਂਗਰਸ 'ਚ ਬਾਗੀ ਸੁਰ ਉੱਠੇ ਤਾਂ ਘਟਨਾ ਤੋਂ 33 ਵਰ੍ਹੇ ਬਾਅਦ ਸਰਕਾਰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਜਿਹੜੀ ਉਹ ਦੇ ਰਹੀ ਆ। ਦੂਜਾ ਵਿਧਾਇਕ ਰਕੇਸ਼ ਪਾਂਡੇ ਜਿਹਦੇ ਪਿਤਾ ਜੋਗਿੰਦਰਪਾਲ ਪਾਂਡੇ ਜੋ ਮੰਤਰੀ ਰਹੇ, ਉਹ ਵੀ ਅੱਤਵਾਦੀਆਂ ਹੱਥੋਂ ਮਾਰੇ ਗਏ ਸੀ। ਉਦੋਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਕਈ ਦਹਾਕਿਆਂ ਤੋਂ ਬਾਅਦ ਜਿਹੜੀ ਉਦੋਂ ਇਹਨੂੰ ਨੌਕਰੀ ਦੇ ਦਿੱਤੀ ਗਈ, ਤਾਂ ਹੁਣ ਇਹਦੇ ਜਿਹੜਾ ਪੋਤੇ ਨੂੰ ਵੀ ਭਾਵ ਕਿ ਰਕੇਸ਼ ਪਾਂਡੇ ਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ ਲਾਉਣ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਗਈ ਆ। ਕੈਬਨਿਟ ਦੇ ਵਿੱਚ ਜਿਹੜੇ ਪਾਸ ਹੋਣਗੇ ਉਹਦੇ ਵਿੱਚ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਜਿਹੜੀ ਨਵੀਂ ਬਣੀ ਹੈ, ਨਵੀਆਂ ITI ਸਰਕਾਰੀ ਕਾਲਜ ਆਫ ਐਜੂਕੇਸ਼ਨ ਮਲੇਰਕੋਟਲਾ ਲਈ ਨਾਨ ਟੀਚਿੰਗ ਅਸਾਮੀਆਂ ਜਿਹੜੀਆਂ ਨੇ ਉਹਦੇ ਉੱਤੇ ਮੋਹਰ ਲਾਈ ਜਾਊਗੀ। ਪਰ ਮੇਨ ਜਿਹੜਾ ਉਹ ਇਸੇ ਚੀਜ਼ ਦੇ ਉੱਤੇ ਰਹੂਗਾ ਕਿ ਫਤਿਹ ਜੰਗ ਸਿੰਘ ਬਾਜਵਾ ਉਹਦਾ ਮੁੰਡਾ, ਉਹਨੂੰ ਇੰਸਪੈਕਟਰ ਲਾਇਆ ਜਾਊਗਾ
ਤੇ ਰਕੇਸ਼ ਪਾਂਡੇ ਦੇ ਮੁੰਡੇ ਨੂੰ ਜਿਹੜਾ ਨਾਇਬ ਤਹਿਸੀਲਦਾਰ ਲਾਇਆ ਜਾਊਗਾ। ਬਿਨਾਂ ਕਿਸੇ ਸ਼ੱਕ ਦੇ ਇਹ ਮਾਮਲਾ ਪਹਿਲਾਂ ਵੀ ਵਾਹਵਾ ਚਰਚਾ ਦੇ ਵਿੱਚ ਰਿਹਾ ਸੀਗਾ, ਤੇ ਹੁਣ ਜੇ ਇਹਦੇ ਉੱਤੇ ਸਹੀ ਪੈ ਜਾਂਦੀ ਹੈ ਤੇ ਇਹ ਵਿਰੋਧੀ ਧਿਰਾਂ ਨੂੰ ਇੱਕ ਹੋਰ ਮੁੱਦਾ ਜਿਹੜਾ ਉਹ ਮਿਲ ਜੂਗਾ, ਉਹ ਵੀ ਉਦੋਂ ਜਦੋਂ ਕਿ ਬੇਰੁਜ਼ਗਾਰ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਬੈਠੇ ਨੇ, ਪੁਲਿਸ ਦੀਆਂ ਡਾਂਗਾਂ ਖਾ ਰਹੇ ਨੇ, ਪੈਟਰੋਲ ਦੀਆਂ ਬੋਤਲਾਂ, ਸਲਫਾਸ ਦੀਆਂ ਗੋਲੀਆਂ ਲੈ ਕੇ 8 ਮੰਜ਼ਲ ਉੱਤੇ ਚੜੇ ਹੋਏ ਨੇ ਜਾਂ ਟੈਂਕੀਆਂ ਤੇ ਚੜੇ ਨੇ। ਬਿਲਕੁਲ ਜੀ, ਕਿਸੇ ਦੇ ਪੁੱਤ ਆ ਨਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਨੇ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।